ਉਮੀਦ ਕਰਨਾ ਹੀ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਦੀ ਵੀਡੀਓ ਜਿਹੜੀ ਇਹਨਾਂ ਦੋ ਭਰਾਵਾਂ ਵਾਸਤੇ ਜਿਹੜੇ ਮੈਂ ਮੈਂਸ਼ਨ ਕੀਤੇ ਨੇ, ਉਹ ਸਿਆਣੇ ਆਖਦੇ ਨੇ ਕਿ ਕਿਸੇ ਬੰਦੇ ਪੁੱਛਿਆ ਪੈਸੇ ਨੂੰ ਤੂੰ ਕਿੱਥੇ ਲੱਭਦਾ, ਉਹਨੇ ਕਿਹਾ ਜਨਾਬ ਤਿਜੋਰੀਆਂ ਚ ਲੱਭ ਜਾਂਦਾ, ਜੇਬਾਂ ਚ ਲੱਭ ਜਾਂਦਾ, ਬੈਂਕਾਂ ਚ ਲੱਭ ਜਾਂਦਾ। ਫਿਰ ਉਹਨਾਂ ਪੁੱਛਿਆ ਹੁਸਨ ਨੂੰ ਤੂੰ ਕਿੱਥੇ ਲੱਭਦਾ, ਨਾ ਜਨਾਬ ਘਰਾਂ ਚ ਲੱਭਾਂ ਦਾ, ਪਰਦਿਆਂ ਚ ਮਹਿਫੂਜ਼, ਤੇ ਜੇ ਵਿਗੜ ਜਾ ਤੇ ਜਨਾਬ ਕੋਠਿਆਂ ਤੇ ਵਿਕਦਾ ਵੀ ਲੱਭ ਜਾਂਦਾ ਤੁਹਾਨੂੰ। ਤੇ ਫਿਰ ਉਹਨਾਂ ਪੁੱਛਿਆ ਇਲਮ ਨੂੰ ਤੂੰ ਕਿੱਥੇ ਲੱਭਾਂਦਾ, ਇਲਮ ਕਿਹਾ ਜਨਾਬ ਮੈਂ ਕਿਸੇ ਦਾਨਿਸ਼ਵਰ ਦੇ ਦਿਮਾਗ ਚ ਲੱਭਾਂ ਦਾ, ਕਿਤਾਬਾਂ ਚ ਲੱਭਾਂ ਦਾ, ਸਕੂਲਾਂ ਚ ਲੱਭ ਜਾਂਦਾ, ਕਾਲਜਾਂ ਚ ਲੱਭ ਜਾਂਦਾ। ਤੇ ਫਿਰ ਉਹਨਾਂ ਪੁੱਛਿਆ ਇੱਜ਼ਤ ਨੂੰ ਕਿ ਤੂੰ ਕਿੱਥੇ ਲੱਭੈਂਦੀ, ਇੱਜ਼ਤ ਕਿਹਾ ਜਿੱਥੋਂ ਮੈਂ ਇੱਕ ਵਾਰੀ ਟੁਰ ਜਾ ਉੱਥੇ ਦੁਬਾਰਾ ਨਹੀਂ ਲੱਭਦੀ। ਸੋ ਇਹ ਬੰਦਿਆਂ ਨੂੰ ਅੱਲਾ ਇੱਜ਼ਤ ਦਿੱਤੀ ਗਈ, ਜਿਹੜੀ ਇੱਜ਼ਤ ਇੱਕ ਦੂਜੇ ਦੀ ਲਾਹਣ ਲੱਗ ਪਏ ਨੇ, ਜੇ ਇੱਕ ਵਾਰੀ ਇੱਜ਼ਤ ਟੁਰ ਗਈ ਤਾਂ ਦੁਬਾਰਾ ਲੱਭਦੀ ਨਹੀਂ ਜੇ ਆ। ਸੋ ਸਿਆਣੇ ਬਣੋ, ਤੁਸੀਂ ਇੱਕ ਦੂਜੇ ਦਾ ਲੂਣ ਖਾਧਾ, ਇੱਕ ਦੂਜੇ ਨੂੰ ਯਾਰ ਆਖਿਆ ਜੇ, ਕਿਸੇ ਦੌਰ ਦੇ ਵਿੱਚ ਇੱਕ ਦੂਜੇ ਨੂੰ ਭਰਾ ਆਖਿਆ ਜੇ। ਸਿਆਣੇ ਆਖਦੇ ਨੇ ਦੁਸ਼ਮਣੀ ਵੀ ਕਿਸੇ ਲੈਵਲ ਤੇ ਕੀਤੀ ਜਾਂਦੀ ਹੈ, ਮਾਵਾਂ ਭੈਣਾਂ ਇੱਕ ਦੂਜੇ ਨੂੰ ਟਰੋਲ ਕਰਕੇ ਨਹੀਂ ਹੁੰਦੀ ਆ। ਤੁਹਾਡੀ ਬੜੀ ਬੜੀ ਲੋਕ ਸੁਲ੍ਹਾ ਪੇ ਕਰਦੇ ਨੇ, ਇਸ ਪਾਕ ਮਹੀਨੇ ਦੇ ਸਦਕੇ ਜਿਹੜਾ ਨਾ ਇੱਕ ਦੂਜੇ ਨੂੰ ਮਾਫ ਕਰ ਦਿਓ, ਕਿਸੇ ਇੱਕ ਅੱਧੇ ਦੀ ਸਿਆਣੇ ਦੀ ਮੰਨ ਜੋ ਤੇ ਸੁਲ੍ਹਾ ਕਰ ਲਓ ਯਾਰ, ਤੇ ਬੇਸ਼ੱਕ ਇੱਕ ਦੂਜੇ ਨਾਲ ਨਾ ਬੋਲੋ, ਤਾਂ ਕਿ ਇਹ ਜਿਹੜੀ ਲੋਕਾਂ ਦਾ ਸ਼ੁਗਲ ਮੇਲਾ ਬਣਿਆ ਨੇ ਬੰਦ ਹੋ ਜਾਏਗਾ। ਅੱਲਾਹ ਤਾਲਾ ਜਿਹੜੀ ਇੱਜ਼ਤ ਤੁਹਾਨੂੰ ਦਿੱਤੀ ਉਹ ਥੋੜੀ ਬਹੁਤੀ ਜਿਹੜੀ ਰਹਿ ਗਈ ਉਹ ਮਹਿਫੂਜ਼ ਹੋ ਜਾਏ। ਸੋ ਉਹ ਸਿਆਣਿਆਂ ਕਿਸੇ ਕਿਹਾ ਨਾ ਕਿ ਮਾਈ ਨੂੰ ਕਿ ਯੂਸਫ ਵਾਸਤੇ ਤੂੰ ਖਰੀਦਾਰ ਬਣ ਗਈ, ਤੇਰੇ ਕੋਲ ਤੇ ਅੱਟੀ ਮਾਲੋ ਜ਼ਰ ਵੀ ਇੱਥੇ ਲੋਕਾਂ ਦੇ ਘੱਟ ਪੈ ਗਿਆ। ਮਾਈ ਆਖਿਆ ਕਿਆਮਤ ਵਾਲੇ ਦਿਹਾੜੇ ਹੋ ਸਕਦਾ ਮੇਰਾ ਯੂਸਫ ਦੇ ਖਰੀਦਾਰਾਂ 'ਚ ਨਾ ਆ ਜਾਏ। ਸੋ ਗੱਲ ਇੰਝ ਕਿ ਸਾਨੂੰ ਚੰਗੀ ਗੱਲ ਹੁੰਦੀ ਕਿਸੇ ਭਰਾ ਦੀ ਸੁਲ੍ਹਾ ਕਰਾਣੀ, ਹੋ ਸਕਦਾ ਕਿ ਅਸੀਂ ਵੀ ਸ਼ਾਮਲੇ ਹਾਲ ਹੋ ਜਾਈਏ, ਸਾਡੀ ਗੱਲ ਵੀ ਕਿਧਰੇ ਇਹਨਾਂ ਨੂੰ ਸਮਝ 'ਚ ਆ ਜਾਏ। ਸੋ ਇਹਨਾਂ ਵਾਸਤੇ ਦੁਆ ਕੀਤੀ ਜਾਂਦੀ ਕਿ ਅੱਲਾਹ ਤਾਲਾ ਇਹਨਾਂ ਦੋਵਾਂ ਦੇ ਦਿਲਾਂ ਨੂੰ ਨਰਮ ਕਰੇ ਤੇ ਇੱਕ ਦੂਜੇ ਨੂੰ ਜਿਹੜਾ ਮਾਫ ਕਰ। ਖੁਸ਼ ਰਹੋ, ਆਬਾਦ ਰਹੋ।